ਕੀ ਵਜ੍ਹਾ ਤੁਸੀਂ ਸਮਝਦੇ ਹੋ ਸਾਡੀ ਜਿਹੜੀ ਖੇਡ ਹੈ ਨਾ, ਖੂਬਸੂਰਤ ਖੇਡ ਹੈ, ਜਿਹੜਾ ਤਬਾਹ ਹੋ ਗਿਆ? जी सब तो पहले तो मुफासा में देखो कि दुनिया के सब तो मकबूल तरीन खेल है वो फुटबॉल है। क्रिकेट भी है, हाकी भी है, बेसबॉल भी है, फुटबॉल है, और दुनिया का महंगा तरीन खेल भी फुटबॉल है। वही सारी गल है कि हमेशा इस मुल्क के टैलेंट बहुत ज्यादा रहा है, लेकिन जो मुंडिया को खेलन के मौके नहीं मिलेंगे, उन्होंने अपना फ्यूचर ही नहीं नजर नहीं आएगा, वो कितने खेलेंगे? ਇੱਥੇ ਜਿਹੜੇ ਗਏ ਨਾ ਜ਼ਿਆਦਾਤਰ ਜਿਹੜੇ ਗਏ ਨਾ ਇਸ ਮੁਲਕ ਦੇ ਵਿੱਚ ਗਰਾਊਂਡ ਦੇ ਵਿੱਚ ਇੰਨੀ ਫੁੱਟਬਾਲ ਨਹੀਂ ਖੇਡੀ ਗਈ ਜਿੰਨੀ ਫੁੱਟਬਾਲ ਗਰਾਊਂਡ ਦੇ ਬਾਹਰ ਖੇਡੀ ਗਈ ਹੈਗੀ ਹੈ। ਉਹਦਿਆਂ ਦੀ ਆਪਣਾ ਔਰ ਇਸ਼ਤਿਹਾਰਾਤ ਦੀ ਜੰਗ ਇਹਨਾਂ ਦੇ ਦਰਮਿਆਨ ਹੁੰਦੀ ਰਹੀ ਹੈ। ਜਿਹੜੀ ਸਭ ਤੋਂ ਵੱਡੀ ਜਿਹੜੀ ਵਜ੍ਹਾ ਹੈਗੀ ਹੈ ਨਾ, ਜਿਹੜਾ ਵੀ ਬੰਦਾ ਆਉਣ ਦਾ ਜਿਹੜੀ ਹੈਗੀ ਇਹਨਾਂ ਦੀ ਵਜ੍ਹਾ ਹੁੰਦੀ ਹੈ ਉਹਦੇ ਦਰ ਕਿਉਂ ਆਉਣਾ ਚਾਹੁੰਦੇ ਨੇ, ਉਹਦੀ ਇਹ ਵਜ੍ਹਾ ਹੈਗੀ ਹੈ ਕਿ ਫੁੱਟਬਾਲ ਜਿਹੜੇ ਹੈਗੀ ਹੈ ਨਾ फीफा फुटबॉल की जी आलमी तंजीम फीफा और इसके बाद एशिया की जी तंजीम है AFC, ये इन्होंने बहुत वड्डी जी है ना रकम देती है बतौर जो ना असं गरीब मुल्क समझ के या तरक्की नहीं समझ के, और इतने जो फुटबॉल परवान चाढ़िया है उसकी माध्यम पैसे देती है। और अपना माजी के फीफा ने बाकायदा गोल प्रोजेक्ट भी शुरू किए गए जिनकी वजह के नाल ਜਿਹੜਾ ਪਾਕਿਸਤਾਨ ਫੁੱਟਬਾਲ ਫੈਡਰੇਸ਼ਨ ਦਾ ਜਿਹੜਾ ਗੋਲ ਪ੍ਰੋਜੈਕਟ ਹੈ, ਜਿਹੜਾ ਹੈਡਕੁਆਟਰ ਵੀ ਹੈਗਾ ਲਾਹੌਰ ਦੇ ਵਿੱਚ, ਉਹ ਵੀ ਫੀਫਾ ਨੇ ਹੀ ਬਾਕਾਇਦਾ ਬਣਾਇਆ ਹੋਇਆ ਸੀ। ਇਹ ਬੇਸਿਕਲੀ ਜਿਹੜਾ ਗਏ ਨਾ ਫੰਡ ਆਉਂਦੇ ਨੇ ਬਹੁਤ ਜ਼ਿਆਦਾ, ਔਰ ਫੰਡਾਂ ਦੇ ਚੱਕਰ ਦੇ ਵਿੱਚ ਹੀ ਅਹੁਦੇਦਾਰ ਜਿਹੜੇ ਗਏ ਨੇ ਭਜਦੇ ਰਹਿੰਦੇ ਨੇ, ਇਹਦੇ ਨਾਲ ਤੁਹਾਨੂੰ ਕੋਈ ਟੂਰ ਵੀ ਮਿਲ ਜਾਂਦੇ ਨੇ। ਔਰ ਉਹਦੇ ਬਾਅਦ ਜਿਹੜਾ ਗਾ ਨਾ ਫੰਡ ਦਾ ਇੰਨਾ ਬੇਦਰੇਗ ਇਸਤੇਮਾਲ ਕੀਤਾ ਗਿਆ ਕਿ ਮੈਂ ਤੁਹਾਨੂੰ ਇਹ ਵੀ ਕਹਾਂਗਾ ਕਿ ਬਾਜ਼ੀ ਦੇ ਇੱਕ ਫੁੱਟਬਾਲ ਫੈਡਰੇਸ਼ਨ ਦੇ एक फैक्ट्री जी दूसरी उनके फैक्ट्री के मुलाजमिन की तनख्वाहां भी फीफा हाउस हो जांदियां सी, फीफा हाउस लाहौर तो जांदियां सी। उन्होंने जी गड्डियां सी वो भी जो जिले ना बाकायदा तौर पर उन्होंने फैमिली वास्ते इस्तेमाल होंदियां सी। मैं तुहानूं की दसां जिहड़ा है ना, और बाग चात जिहड़ा पाकिस्तान की जी तबाही की ये भी वड्डी वजह ये बनी है कि ਜਿਹੜੀ ਟੀਮਾਂ ਦੀ ਸਿਲੈਕਸ਼ਨ ਹੈਗੀ ਹੈ ਉਹੀ ਤਰੀਕੇ ਨਾਲ ਨਹੀਂ ਕੀਤੀ ਜਾਂਦੀ ਰਹੀ। ਔਰ ਉਹਦੇ ਬਾਅਦ ਜਿਹੜੀ ਹੈਗੀ ਹੈ ਨਾ, ਕਿਉਂਕਿ ਸਿਆਸੀ ਮੁਦਾਖਲਤ ਆਉਂਦੀ ਰਹੀ, ਅਦਾਲਤੀ ਜਿਹੜੇ ਨਾ ਮਸਲੇ ਮਸਾਇਲ ਆਉਂਦੇ ਰਹੇ, ਜਿੰਦੀ ਵਜ੍ਹਾ ਦੇ ਨਾਲ ਜਿਹੜੇ ਗਏ ਨਾ ਫੀਫਾ ਨੇ ਸਾਡੀ ਇੱਕ ਦਫਾ ਨਹੀਂ ਬਾਰ-ਬਾਰ ਜਿਹੜੇ ਹੈਗੇ ਨਾ ਮੁਅੱਤਲੀ ਕੀਤੀ ਜਿਹੜੇ। ਔਰ ਉਹਦੇ ਬਾਅਦ ਹੁਣ ਕਿਉਂਕਿ ਦੁਬਾਰਾ ਜਿਹੜਾ ਗਏ ਨਾ ਇੱਕ ਸੈਟਅਪ ਜਿਹੜਾ ਗਏ ਨਾ ਮਈ ਦੇ ਵਿੱਚ 28 ਮਈ ਦੇ ਵਿੱਚ ਸਈਦ ਮੋਹਸਿਨ ਗਿਲਾਨੀ ਪਾਕਿਸਤਾਨ ਫੁੱਟਬਾਲ ਫੈਡਰੇਸ਼ਨ ਦੇ ਨਵੇਂ ਸਦਰ ਬਣੇ ਸੀ। और उसके बाद जो है ना क्योंकि बहुत ज्यादा ये मामला जो है ना बगाड़ का शिकार है, बहुत मसले मसाइल का शिकार है। और रातों रात जो है ना मौसम गिलानी को भी कोई जादू का चिराग तो है नहीं या एनक वाला दिन तो है नहीं है कि जो चिराग रख रह जाएगा और उसके बाद जो है ना फौरी तौर पर मसले मसाइल हल हो जाएंगे। वही साड़ी गल है जो पाकिस्तान हमेशा जो है ना साउथ एशियन जो ना कंट्री छोटे छोटे मुल्कों के जो है ना सिर्फ इतों तक महदूद है। और इतने भी वही गल है कि पाकिस्तान को जो है ना परफॉर्मेंस वो अच्छी नहीं दे सकते है। हालांकि असं मियारी की गल करने और उसके बाद क्योंकि बहुत ज्यादा जो है ना अच्छे प्लेयर मौजूद हो गए, लेकिन जो है ना क्योंकि इन्होंने अपना फ्यूचर नजर नहीं आता, मुस्तकबिल नजर नहीं आता, ਇਹਦੀ ਵਜ੍ਹਾ ਦੇ ਨਾਲ ਜਿਹੜਾ ਹੈ ਨਾ ਸਲੀਮ ਸਾਹਿਬ ਤੁਸੀਂ ਮੁਸਤਕਬਲ ਦੀ ਗੱਲ ਕੀਤੀ ਸਾਡੇ ਨਾਲ ਨਾ ਇਸ ਤੋਂ ਪਹਿਲਾਂ ਮੌਜੂਦ ਸੀਗੇ ਜ਼ਿਆ ਆਰਿਫ ਡੋਗਰ ਸਾਹਿਬ, ਪ੍ਰੈਜ਼ੀਡੈਂਟ ਲਾਹੌਰ ਡਿਸਟ੍ਰਿਕਟ ਫੁੱਟਬਾਲ ਐਸੋਸੀਏਸ਼ਨ। ਉਹਨਾਂ ਨੇ ਕਿਹਾ ਜਿੱਦਾਂ ਹਾਕੀ ਪਸਤੀ ਦਾ ਸ਼ਿਕਾਰ ਹੈ, ਜਿੱਦਾਂ ਉਹਨਾਂ ਵਾਸਤੇ 25 ਕਰੋੜ ਅਨਾਉਂਸ ਤੇ ਕੀਤਾ ਹਕੂਮਤ ਨੇ, ਲੇਕਿਨ ਪਤਾ ਨਹੀਂ ਖਿਡਾਰੀਆਂ ਨੂੰ ਲੱਭ ਵੀ ਰਹੇ ਕਿ ਨਹੀਂ ਲੱਭ ਰਹੇ। ਤੇ ਇਸੇ ਤਰ੍ਹਾਂ ਫੁੱਟਬਾਲ ਦਾ ਹਾਲ ਹੈ, ਇਹੀ ਖਿਡਾਰੀਆਂ ਨੂੰ ਕੋਈ ਫੰਡਸ ਨਹੀਂ ਦਿੱਤੇ ਜਾਂਦੇ, ਇਨਫਰਾਸਟਰਕਚਰ ਤਬਾਹ ਹੈ, ਕੋਈ ਸਹੂਲੀਅਤ ਹੀ ਨਹੀਂ। ਤੁਸੀਂ ਫਿਰ ਕੀ ਐਕਸਪੈਕਟ ਕਰਦੇ ਹੋ ਕਿ ਉਹ ਅੱਗੇ ਜਾ ਕੇ ਖੇਡਣ? ਤੇ ਇਹ ਤਾਂ ਫਿਰ ਫੈਡਰੇਸ਼ਨ ਦੀ ਜ਼ਿੰਮੇਵਾਰੀ ਨਹੀਂ ਤੁਹਾਡੀ ਨਜ਼ਰ ਵਿੱਚ ਇਹ ਖਿਡਾਰੀਆਂ ਦਾ ਖਿਆਲ ਰੱਖਣ? ਸਰ ਬਿਲਕੁਲ ਇਹ ਜ਼ਿੰਮੇਵਾਰੀ ਹੈਗੀ ਹੈ, ਲੇਕਿਨ ਜਿਹੜੇ ਫੁੱਟਬਾਲ ਦੇ ਜਿਹੜੇ ਅਹੁਦੇਦਾਰ ਹੈਗੇ ਨੇ ਉਹ ਖਿਡਾਰੀਆਂ ਦੀ ਬਜਾਏ ਆਪਣਾ ਖਿਆਲ ਰੱਖਣਗੇ। ਆਪਣੇ ਵੀ ਟੂਰ ਆਉਂਦਾ ਜਿਹੜਾ ਹੈ ਨਾ, ਹੁਣ ਮੌਸਮ ਗਿਲਾਨੀ ਜਿਹੜਾ ਦੇਖ ਲਓ, ਜਦੋਂ ਨੇ ਮੇਰੇ ਖਿਆਲ ਮਈ ਤੋਂ ਲੱਗੇ ਹੁਣ ਤੱਕ ਇਹਦਾ ਇੰਟਰਨੈਸ਼ਨਲ ਟੂਰ ਕਰਕੇ ਦੇਖ ਲਓ, ਟੀਮਾਂ ਇੰਨੀਆਂ ਜ਼ਿਆਦਾ ਨਹੀਂ ਗਈਆਂ ਜਿੰਨੇ ਅਹੁਦੇਦਾਰ ਗਏ ਨੇ। ਕਦੀ ਮਿਆਮੀ ਜਾ ਰਹੇ ਨੇ, ਕਦੀ ਸਾਊਦੀ ਅਰਬ ਜਾ ਰਹੇ ਨੇ, ਕਦੀ ਮਲੇਸ਼ੀਆ ਜਾ ਰਹੇ ਨੇ। ਉਹ ਬਈ ਇਹਨਾਂ ਦਾ ਕੀ ਉੱਥੇ ਜਾਣ ਦਾ ਜਿਹੜਾ ਹੈ ਨਾ ਤੁਕ ਬਣਦਾ, ਤੁਕ ਤੇ ਹੈ ਕਿ ਉੱਥੇ ਪਲੇਅਰ ਜਾਣ, ਉੱਥੇ ਜਾ ਕੇ ਐਕਸਪੋਜ਼ਰ ਲੈਣ, ਜਾ ਕੇ ਉੱਥੇ ਜਾ ਕੇ ਖੇਲਣ। ਇਹ ਵੀ ਮਾਜੀ ਦੇ ਵਿੱਚ ਹੁੰਦਾ ਰਿਹਾ ਹੈਗਾ ਕਿ ਸਿਰਫ ਔਰ ਸਿਰਫ ਟੂਰ ਇਸ ਲਈ ਪਲਾਨ ਕੀਤੇ ਜਾਂਦੇ ਨੇ ਕਿ ਅਹੁਦੇਦਾਰਾਂ ਦੀ ਜਿਹੜੀਆਂ ਫੈਮਲੀਆਂ ਨੇ ਉਹਨਾਂ ਨੂੰ ਬਾਹਰ ਵਿਖਣ ਦਾ ਮੌਕਾ ਮਿਲੇ। इसलिए ਹੁਣ अगर जिस तरीके नाल तुसी मेरी गल सुनो कि सही ਜਿਹੜੇ फुटबाल के मामला तो उस वक्त तक सही नहीं हो सकते जिन्नी देर तक तुसी फुटबाल ਦੇ ਵਿੱਚ सियासी मुदाफत खत्म ना करोगे,
ਅਦਾਲਤਾਂ ਦੇ ਵਿੱਚ ਬਾਰ-ਬਾਰ ਕੇਸ ਜਿਹੜੇ ਜਿਹੜੇ ਨੇ ਜਾਂਦੇ ਨੇ ਉਹ ਖਤਮ ਨਾ ਕਰੋਗੇ, ਜਿਹੜੀਆਂ ਗਰੁੱਪ ਬੰਦੀਆਂ ਨੇ ਉਹਨੂੰ ਖਤਮ ਨਹੀਂ ਕਰੋਗੇ, ਔਰ ਜਿੰਨੀ ਦੇਰ ਤੱਕ ਤੁਸੀਂ ਨਿਚਲੀ ਸਤਹ ਤੇ ਢਾਂਚਾ ਜਿਹੜਾ ਹੈ ਨਾ ਉਹ ਖਤਮ ਹੋ ਕੇ ਰਹਿ ਗਿਆ, ਉਹ ਦੁਬਾਰਾ ਉਹਨੂੰ ਬਹਾਲ ਨਹੀਂ ਕਰੋਗੇ। ਸਕੂਲਾਂ ਔਰ ਕਾਲਜ ਦੇ ਵਿੱਚ ਜਿਹੜਾ ਹੈ ਨਾ ਦੁਬਾਰਾ ਜਿਹੜਾ ਹੈ ਨਾ ਫੁੱਟਬਾਲ ਨੂੰ ਰਿਵਾਈਵ ਨਹੀਂ ਕਰੋਗੇ, ਔਰ ਸਿਲਾਈ ਔਰ ਸਬਾਈ ਜਿਹੜੀ ਲੀਗਾਂ ਬੰਦ ਹੋ ਚੁੱਕੀਆਂ ਨੇ ਉਹਨਾਂ ਨੂੰ ਦੁਬਾਰਾ ਨਹੀਂ ਸ਼ੁਰੂ ਕਰੋਗੇ। ਕੋਚਿੰਗ ਔਰ ਜਿਹੜਾ ਰੈਫਰੀ ਸਿਸਟਮ ਹੈਗਾ ਉਹ ਜਿਹੜਾ ਬੇਗੁੱਟ ਦਬਾਅ ਹੋ ਚੁੱਕਾ ਹੈ ਉਹਨੂੰ ਦੁਬਾਰਾ ਬਹਾਲ ਨਹੀਂ ਸਿਮੀ ਸਾਹਿਬ ਕਰੋਗੇ। ਅਸੀਂ ਗੱਲ ਕਰਦੇ ਪਏ ਸਾਂ ਕਿ ਅਫਗਾਨਿਸਤਾਨ ਕੋਲੋਂ ਅਸੀਂ ਇੱਕ ਇੱਕ ਕਰਕੇ ਬਰਾਬਰ ਕੀਤਾ ਹੈ, ਫਿਰ ਹਾਰਦੇ ਵੀ ਰਹੇ ਹਾਂ। ਇਹੀ ਮਿਸਾਲ ਮੌਜੂਦ ਹੈ, ਬੰਗਲਾਦੇਸ਼ ਕੋਲੋਂ ਅਸੀਂ ਬਦਤਰੀਨ ਸ਼ਿਕਸਤ ਦਾ ਸਾਹਮਣਾ ਕਰਨਾ ਪਿਆ ਹੈ ਤੇ ਇਹ ਮਮਾਲਿਕ ਵੀ ਤੇ ਜਿਹੜਾ ਹੈ ਨਾ ਸਟਰਗਲ ਕਰਦੇ ਪਏ ਨੇ, ਇਹਨਾਂ ਵਿੱਚ ਵੀ ਕੋਈ ਸਹੂਲੀਅਤ ਨਹੀਂ ਨੇ, ਲੇਕਿਨ ਉਹ ਸਕਿੱਲਸ ਦੇ ਉੱਤੇ ਬਹੁਤ ਕੰਮ ਕਰਦੇ ਸਾਨੂੰ ਨਜ਼ਰ ਆਉਂਦੇ ਨੇ ਤੇ ਸਾਡੇ ਇੱਕ ਕਮੀ ਕਿਉਂ ਹੈਗੀ? ਵਫਾਕ ਬੇਸਿਕਲੀ ਨੀਅਤਾਂ ਦਾ ਫੁਕਦਾਨ ਹੈ, ਨੀਅਤ ਇਹਨਾਂ ਦੀ ਬਿਲਕੁਲ ਠੀਕ ਨਹੀਂ ਹੈਗੀ। ਇਸ ਤਰੀਕੇ ਨਾਲ ਪਾਕਿਸਤਾਨ ਰਾਜੇ ਪ੍ਰਦੂਸ਼ਣ ਦੇ ਅਹੁਦੇਦਾਰਾਂ ਦੀ ਨੀਅਤ ਠੀਕ ਨਹੀਂ, ਇਹਨਾਂ ਦੀ ਵੀ ਨੀਅਤ ਨਾ ਪਹਿਲੇ ਠੀਕ ਰਹੀ ਹੈ ਨਾ ਹੁਣ ਠੀਕ ਰਹੀ ਹੈਗੀ ਹੈ। ਤੁਸੀਂ ਬੰਗਲਾਦੇਸ਼ ਦਾ ਜ਼ਿਕਰ ਕੀਤਾ, ਸਾਡੇ ਕੋਲ ਕਿੰਨਾ ਪਿੱਛੇ ਹੋ ਗਿਆ, ਸਾਡੇ ਕੋਲ ਬਾਅਦ ਚੋਂ ਆਪਣਾ ਤੁਹਾਨੂੰ ਪਤਾ 1970 ਜਿਹੜਾ ਸਾਨਿਆ ਹਾਕਾ ਹੋਇਆ ਸੀ ਉਹਦੇ ਬਾਅਦ ਜਿਹੜਾ ਹੈ ਅਲੱਗਾ ਮੁਲਕ ਬਣਿਆ ਸੀ। ਇਹਦੀ ਵੀ ਫੀਫਾ ਦੇ ਵਿੱਚ ਜਿਹੜੀ ਆਰਜੀ ਰੈਂਕਿੰਗ ਹੈਗੀ 182 ਹੈਗੀ ਹੈ। ਜਦੋਂ ਸਾਡੀ ਹੁਣ 22 ਦਸੰਬਰ 2025 ਦੇ ਵਿੱਚ ਜਿਹੜੀ ਤਾਜ਼ਾ ਤਰੀਨ ਜਿਹੜੀ ਫੀਫਾ ਦੀ ਰੈਂਕਿੰਗ ਹੈਗੀ ਉਹਦੇ ਵਿੱਚ ਪਾਕਿਸਤਾਨ ਦਾ 199 ਨੰਬਰ ਹੈਗਾ। ਅੱਗੇ ਤੁਸੀਂ ਦੇਖ ਲਓ ਕਿ ਪਾਕਿਸਤਾਨ ਦਾ ਜਿਹੜਾ ਬੈਸਟਰੀਨ ਜਿਹੜਾ ਫੀਫਾ ਦੇ ਵਿੱਚ ਜਿਹੜੀ ਰੈਂਕਿੰਗ ਹੈਗੀ ਤੇ 1994 ਦੇ ਵਿੱਚ ਹੈਗੀ ਸੀ, ਅਸੀਂ 141ਵੇਂ ਨੰਬਰ ਤੇ ਹੈਗੇ ਸੀ, ਔਰ ਇਹ 2014 ਦੇ ਵਿੱਚ ਅਸੀਂ 163ਵੇਂ ਨੰਬਰ ਤੇ ਆ ਗਏ ਸੀ। ਦੁਨੀਆ ਤੇ ਕੌਮਾਂ ਤੇ ਅੱਗੇ ਜਾਂਦੀਆਂ ਨੇ, ਅਸੀਂ ਪਿੱਛੇ ਨੂੰ ਜਿਹੜਾ ਗਾਣਾ ਬੈਰੀਅਰ ਲਾਈ ਜਾ ਰਹੇ ਹੈਗੇ। ਇਹ ਕੀ ਹੈਗਾ ਮੈਂ ਅੱਗੇ ਮੈਂ ਸਮਝਦਾ ਵਾ ਕਿ ਪਹਿਲੇ ਮਾਜੀ ਦੇ ਵਿੱਚ ਵੀ ਜਿਹੜਾ ਗਾਣਾ ਡਾਂਗਰ ਦਬਾਉ ਜਿਹੜਾ ਗਾਣਾ ਕੋਈ ਸ਼ੁਰੂ ਕੀਤਾ ਜਾਂਦਾ ਸੀ, ਮੁਲਕ ਦੇ ਵਿੱਚ ਜਿਹੜਾ ਹੈ ਨਾ ਉਹ ਚੈਲੰਜ ਨੂੰ ਹਾਸਲ ਨਹੀਂ ਕੀਤਾ ਜਾਂਦਾ। ਅੱਗੇ ਦੇ ਵਿੱਚ ਜਿਹੜੀ ਫੁੱਟਬਾਲ ਫੈਡਰੇਸ਼ਨ ਨੇ ਕਹਿ ਕਰਕੇ ਕੀਤੀ ਕਿ ਦੁਨੀਆ ਭਰ ਦੇ ਵਿੱਚ ਪਾਕਿਸਤਾਨ ਦੇ ਜਿਹੜੇ ਪਲੇਅਰ ਹੈਗੇ ਸੀ ਨਾ, ਜਿਹੜੇ ਇੰਟਰਨੈਸ਼ਨਲ ਕਲੱਬ ਲੈਵਲ ਤੇ ਉੱਤੇ ਖੇਡਦੇ ਸੀ ਜਾਂ ਲੀਗਾਂ ਵਗੈਰਾ ਖੇਡਦੇ ਸੀ, ਉਹਨਾਂ ਨੂੰ ਮੁਲਕ ਦੇ ਵਿੱਚ ਬੁਲਾ ਲਿੱਤਾ ਜਾਂਦਾ ਸੀ, ਉਹਨਾਂ ਨੂੰ ਟੀਮਾਂ ਦੇ ਵਿੱਚ ਰੱਖ ਦਿੱਤਾ ਜਾਂਦਾ ਸੀ। ਬਾਜ਼ਕਾਰ ਤੋਂ ਕਹਿੰਦੇ ਸੀ ਕਿ ਸਾਡੇ ਕੋਲ ਕੋਈ ਟਾਈਮ ਨਹੀਂ ਹੈਗਾ, ਹਾਂ ਤੁਹਾਡਾ ਜਿੱਥੇ ਟੂਰਨਾਮੈਂਟ ਹੈਗਾ ਅਸੀਂ ਜ਼ਿਆਦਾ ਛੋਟੇ ਚਲੇ ਜਾਵਾਂਗੇ। ਉਹਦਾ ਥੋੜਾ ਜਿਹਾ ਇਹ ਫਾਇਦਾ ਹੋ ਗਿਆ ਕਿਉਂਕਿ ਇੰਟਰਨੈਸ਼ਨਲ ਲੀਗਾਂ ਤੇ ਲੈ ਕੇ ਬੈਨਰ ਪਾਣੀ ਮੁੰਡੇ ਨਾਲ ਖੇਡਦੇ ਸੀ, ਉਹਦੇ ਨਾਲ ਵੀ ਅਸੀਂ ਹਾਰਦੇ ਤੇ ਰਹੇ ਹਾਂ। ਲੇਕਿਨ ਜਿਹੜੇ ਜਿਹਨਾਂ ਇੱਕ ਦੇ ਨਾਲ ਅਸੀਂ ਹਾਰਦੇ ਰਹੇ ਹੈਗੇ ਇਹ ਪ੍ਰੈਕਟਿਸ ਨਹੀਂ ਰਹੀ ਸੀ। ਲੇਕਿਨ ਉਹਦੇ ਬਾਅਦ ਕਿਉਂਕਿ ਫੀਫਾ ਦੀ ਤਰਫੋਂ ਜਦੋਂ ਮੌਸਮੀਆਂ ਸ਼ੁਰੂ ਹੋ ਗਈਆਂ ਔਰ ਇੱਥੇ ਦੇ ਜਿਹੜੇ ਬੜੇ ਡਾਂਸ ਛੋਟੇ ਵੱਜੇ ਹੋਏ ਸੀ ਫੁੱਟਬਾਲ ਹਾਊਸ ਦੇ ਜਿਹੜੇ ਜਿਹਨੇ ਇਸ ਤਰੀਕੇ ਨਾਲ ਅਟੈਕ ਹੋ ਗਿਆ ਤੇ ਜਿਸ ਤਰੀਕੇ ਨਾਲ ਅਸੀਂ ਇੰਡੀਆ ਤੇ ਅਟੈਕ ਕਰਦੇ ਹੈਗੇ ਆ। ਇਹ ਜਿਹੜਾ ਗਾਣਾ ਉਹਦੇ ਬਾਅਦ ਉਹ ਜਿਹੜਾ ਥੋੜਾ ਬਹੁਤ ਜਿਹੜੀ ਫੀਫਾ ਹਾਊਸ ਲਾਹੌਰ ਦੀਆਂ ਜਿਹੜੀ ਰੌਣਕਾਂ ਸੀ ਉਹ ਕਈ ਮਹੀਨੇ ਤੱਕ ਕਾਫੀ ਹੱਦ ਤੱਕ ਉੱਥੇ ਜਿਹੜੇ ਜਿਹਨੇ ਨਾ ਬਿਲਕੁਲ ਸੰਸਾਨ ਤੇ ਬਿਆਨ ਬਰਬਾਦੀ ਉੱਥੇ ਬਿਲਕੁਲ ਲੱਗੀ ਸੀ। ਫੀਫਾ ਜਿਹੜੀ ਫੁੱਟਬਾਲ ਹਾਊਸ ਦੀ ਜਿਹੜੀ ਬਿਲਡਿੰਗ ਇੰਨੀ ਖੂਬਸੂਰਤ ਹੁੰਦੀ ਸੀ, ਜਿਹੜੇ ਫੀਫਾ ਨੇ ਬਹੁਤ ਜ਼ਿਆਦਾ ਪੈਸਾ ਲਾ ਕੇ ਉਹਨੂੰ ਬਣਵਾਇਆ ਸੀ, ਉੱਥੇ ਬਿਲਕੁਲ ਜਿਹੜਾ ਗਾਣਾ ਹੈ ਬਿਲਕੁਲ ਖੰਡਰ ਬਣ ਗਈ ਸੀ। ਚਲੋ ਹਾਲੀ ਦੀ ਜਿਹੜੀ ਖੁਸ਼ਹਾਲ ਗੱਲ ਇਹ ਹੈ ਕਿ ਜਿਹੜੀ ਮੌਸਮੀ ਖਤਮ ਹੋਈ ਉਹਦੇ ਬਾਅਦ ਜਿਹੜਾ ਗਾਣਾ ਕਿ ਆਈਨੀ ਤੇ ਜਮਹੂਰੀ ਤਰੀਕੇ ਦੇ ਨਾਲ ਨਵੀਂ ਜਿਹੜੀ ਬੋਡੀ ਆਈ ਹੈ ਸੈਯਦ ਮੋਹਸਿਨ ਗਿਲਾਨੀ ਦੀ ਜਿਹੜੀ ਜ਼ਿਲ੍ਹਾ ਸਰਬਰਾਹੀ ਦੇ ਵਿੱਚ, ਤੇ ਮੈਂ ਸਮਝਦਾ ਵਾ ਕਿ ਬਿਲਕੁਲ ਜਿਹੜਾ ਗਾਣਾ ਅਗਰ ਹਾਦੀ ਸੀ ਦੇਰ ਬਹੁਤ ਜ਼ਿਆਦਾ ਹੋ ਚੁੱਕੀ ਹੈ ਲੇਕਿਨ ਹਾਦੀ ਸੀ